ਅੱਜ ਦਾ ਵਲੌਗ ਵੀ ਬਹੁਤ ਅੱਛਾ ਹੈ ਕਿਉਂਕਿ ਇਹ ਮੇਰੇ ਪਿੰਡ ਦਾ ਜਿਹੜਾ ਕਲਚਰ ਹੈ ਨਾ ਉਹ ਦੱਸਿਆ ਜਾਏਗਾ ਕਿੱਦਾਂ ਮਤਲਬ ਸਾਡੇ ਪਿੰਡ ਦਾ ਨਾਮ ਚੱਕੀਆਂ ਵਾਲਾ ਕਿੱਦਾਂ ਪਿਆ, ਠੀਕ ਹੈ। ਤੇ ਸਾਡੇ ਹਮਸਾਏ ਨੇ ਮੇਰੇ ਬੜੇ ਅੱਛੇ ਚਾਚਾ ਜੀ, ਚਾਚਾ ਅੱਲਾ ਦਿੱਤਾ ਸਾਹਿਬ, ਤੇ ਇਹ ਅਸੀਂ ਘਰ ਦੇ ਬਾਹਰ ਬੈਠੇ ਹੋਏ ਸੀ। ਤੇ ਹੁਣ ਮੈਂ ਇਹਨਾਂ ਕੋਲ ਪੁੱਛਾਂਗਾ ਕਿ ਇਹ ਚੱਕੀਆਂ ਵਾਲੇ ਦਾ ਨਾਮ ਕਿੱਦਾਂ ਚੱਕੀਆਂ ਵਾਲਾ ਪਿਆ ਤੇ ਇਹਨੂੰ ਚੱਕੀਆਂ ਵਾਲਾ ਕਿਉਂ ਕਿਹਾ ਜਾਂਦਾ ਹੈ। ਹੁਣ ਤੁਸੀਂ ਚੱਕੀਆਂ ਵਾਲਾ ਇਸ ਵਾਸਤੇ ਕਿਹਾ ਜਾਂਦਾ ਜੀ, ਪਹਿਲੇ ਇੱਥੇ ਪੱਖੀਵਾਸ ਲੋਕ ਆਉਂਦੇ ਹੁੰਦੇ ਸੀ, ਪੱਥਰ ਆਉਂਦੇ ਸੀ ਇੱਥੇ। ਉਹ ਬਾਗੜੀਏ ਲੋਕ ਜਿਹੜੇ ਨੇ ਉਹਨਾਂ ਨੂੰ ਖਰਾਦ ਕੇ ਥੋੜੀਆਂ ਨਾਲ ਚੱਕੀਆਂ ਬਣਾਉਂਦੇ ਸੀ, ਆਟਾ ਪੀਸਣੇ ਵਾਲੀਆਂ। ਹੱਥਾਂ ਨਾਲ ਗੇੜ ਕੇ ਬੁੜੀਆਂ ਨੂੰ ਆਟਾ ਪੀਂਦੀਆਂ ਸੀ ਚੱਕੀਆਂ 'ਤੇ। ਫਿਰ ਉਸ ਤੋਂ ਇਲਾਵਾ 3-3 4-4 ਚੱਕੀਆਂ ਡੰਡਾ ਵਿੱਚ ਪਾ ਕੇ ਅੱਗੋਂ ਕੋਈ ਕੱਟਾ ਜਾਂ ਅੱਛਾ ਜੋੜ ਕੇ ਸ਼ਹਿਰ ਪਿੰਡਾਂ ਨੂੰ ਲੈ ਕੇ ਜਾਂਦੇ ਸੀ। ਅੱਛਾ। ਫਿਰ ਉਹ ਵੇਚਦੇ ਸੀ ਉਹਨਾਂ ਨੂੰ। ਅੱਛਾ। ਤਾਂ ਇਸ ਵਾਸਤੇ ਇਹਦਾ ਨਾਮ ਚੱਕੀਆਂ ਵਾਲਾ ਪੈ ਗਿਆ। ਇਹ ਕਹਿੰਦੇ ਸੀ ਪਹਿਲੇ ਸਿੱਖ ਰਹਿੰਦੇ ਸੀ, ਆਪਣੇ ਆ ਜਿਹੜੇ ਘਰ ਬਣੇ ਹੋਏ ਨੇ ਇਹਨਾਂ 'ਚ ਪਹਿਲੇ ਸਿੱਖ ਰਹਿੰਦੇ ਹੁੰਦੇ ਸੀ। ਸਿੱਖ ਤਾਂ ਫਿਰ ਰਹਿੰਦੇ ਸੀ, ਸਿੱਖ ਵੀ ਮੁਸਲਮਾਨ ਵੀ। ਅੱਛਾ ਜੀ। ਤੇ ਮਿਲ ਕੇ ਰਹਿੰਦੇ ਨੇ। ਉਹਨਾਂ ਤੋਂ ਇਹ ਪਹਿਲੇ ਵਾਕਿਆ ਅਸੀਂ ਵੱਡਿਆਂ ਕੋਲ ਸੁਣਿਆ ਵੀ ਅੱਛਾ। ਇੱਥੇ ਚੱਕੀਆਂ ਦੇ ਪੱਥਰ ਹੁੰਦੇ ਸੀ, ਅੱਛਾ। ਸਾਡੇ ਸਾਹਮਣੇ ਪਿੱਪਲ ਹੁੰਦਾ ਸੀ। ਅੱਛਾ। ਪੱਖੀਵਾਸ ਉਗੜੀਏ ਲੋਕ ਥੋੜੀਆਂ ਨਾਲ ਉਹਨਾਂ ਨੂੰ ਬਣਾ ਕੇ ਅੱਛਾ। ਗੋਲ ਚੱਕੀਆਂ ਬਣਾ ਕੇ, ਅੱਛਾ ਜੀ। ਕਿਉਂਕਿ ਹੋਰ ਤਾਂ ਜ਼ਰੀਆ ਆਟੇ ਦੇ ਹਾਂਜੀ ਠੀਕ ਠਾਕ, ਤੁਸੀਂ ਸੁਣਾਓ ਹੋਰ ਠੀਕ ਹੋ? ਜ਼ਰੀਆ ਕੋਈ ਨਹੀਂ ਸੁਣਦਾ ਦਾਣੇ ਪੀਸਣੇ ਵਾਸਤੇ। ਅੱਛਾ। ਇਹ ਬੁੜੀਆਂ ਆਪਣੇ ਹੱਥਾਂ 'ਤੇ ਕਿਲੋ ਸ਼ਾਮ ਨੂੰ ਆਟਾ ਸੁਬਾਹ ਸ਼ਾਮ ਦਾ ਪੀਸਦੀਆਂ ਸੀ। ਅੱਛਾ ਜੀ। ਇੱਥੋਂ ਫਿਰ ਇਹਦਾ ਨਾਮ ਪੈ ਗਿਆ ਚੱਕੀਆਂ ਵਾਲਾ। ਵਾਹ ਜੀ ਵਾਹ ਜੀ। ਹਾਂ, ਇਸ ਤਰ੍ਹਾਂ ਪਿਆ। ਕਿੰਨੀ ਉਮਰ ਹੋ ਗਈ ਇੱਥੇ, ਮਤਲਬ ਇੱਥੇ ਇਸ ਪਿੰਡ ਹੀ ਇਸ ਰਹਿੰਦੇ ਪਿੰਡ 'ਚ ਰਹਿੰਦੇ ਮੇਰੀ ਆਪਣੇ ਦਾ ਦਾਦਾ ਪੜਦਾਦਾ ਇੱਥੇ ਰਹੇ? ਮੇਰੇ 83 ਸਾਲ ਮੇਰੀ ਉਮਰ ਹੋ ਗਈ, 47 ਦੀ ਪੈਦਾਇਸ਼ ਹੈ ਮੇਰੀ। ਅੱਲਾਹ ਜ਼ਿੰਦਗੀ ਕਰੇ। ਤੇ ਜਿਸ ਸੰਨ ਦਾ ਲੋਟੀ ਪਈ ਉਸ ਮੈਂ 7 ਸਾਲਾਂ ਦਾ। ਅੱਛਾ, ਜਦੋਂ ਮਤਲਬ ਪਾਕਿਸਤਾਨ ਪੰਜਾਬ ਬਣਿਆ। ਅਲੱਗਾ ਹੋਇਆ ਹਾਂ। ਤੇ ਉਦੋਂ ਤੁਸੀਂ ਕਿੰਨੇ 7 ਸੱਤਾਂ ਸਾਲ ਸਾਲਾਂ ਦੇ? ਦੇ। ਅੱਛਾ, ਤੁਸੀਂ ਜੰਗਾਂ ਤਾਂ ਫਿਰ ਵੇਖੀ ਹੋਣੀਆਂ। ਜੰਗ ਵੇਖੀ ਸੰਨ 47 ਵਾਲੀ। ਅੱਛਾ, ਤੇ ਉਦੋਂ ਕੀ ਸਮਾਂ ਆਇਆ ਸੀ ਜਦੋਂ ਇਹ ਜੰਗ ਹੋ ਰਹੀ ਹੈ ਸੀ ਤੇ ਕੀ ਤੁਸੀਂ ਉਸ ਵੇਲੇ ਅਸੀਂ ਬੈਠੇ ਸੀ ਤੇ ਜੇ ਲੱਖ ਪਤਾ ਲੱਗਾ ਵੀ ਨਿਕਲ ਜਾਓ ਮੁਸਲਮਾਨ। ਅੱਛਾ। ਅਸੀਂ ਫਿਰ ਜਿਵੇਂ ਵੀ ਖੜੇ ਸੀ ਨਾ, ਕੋਈ ਸ਼ਹਿ ਨਹੀਂ ਚੱਕੀ ਲੈ ਨਿਕਲ ਗਏ ਸੀ ਇੱਥੋਂ। 3 ਦਿਨ ਤਰਾਣੇ ਇੱਥੇ ਆਏ ਉਹਨਾਂ ਕੋਲ ਨਾਲ ਦਾ ਪਿੰਡ ਹੈਗਾ ਜੀ ਤਰਾਣਿਆਂ ਦਾ, ਤੇ ਉੱਥੇ ਜਾ ਕੇ ਅਸੀਂ 2 ਦਿਨ ਰਿਹਾਇਸ਼ ਕੀਤੀ। ਅੱਛਾ ਜੀ। ਤੀਸਰੇ ਦਿਨ ਮੇਰੀ ਨਾਨੀ ਤੇ ਮਾਂ ਸੀ ਪਿੰਡ 'ਚ ਆਏ। ਅੱਛਾ ਜੀ। ਮੈਂ ਇਹਨਾਂ ਨੂੰ ਇਹਨਾਂ ਕੋਠੇ 'ਤੇ ਚੜ੍ਹਾਤਾ। ਅੱਛਾ ਜੀ। ਆਪ ਆਟਾ ਚੱਕਿਆ ਅੰਦਰੋਂ। ਅੱਛਾ ਜੀ। ਮਾਂ ਨੇ ਆਟੇ ਜਾਨੀ ਪਾ ਲਿਆ ਪਾਣੀ, ਅੱਛਾ। ਨਾਨੀ ਨੇ ਨਹੀਂ ਪਾਇਆ। ਅੱਛਾ ਜੀ। ਵੇਖਿਆ ਤਾਂ ਇਸ ਪਾਸੋਂ ਮੁਸਲਮਾਨ ਲੁੱਟਣ ਵਾਸਤੇ ਆ ਰਹੇ ਸੀ। ਅੱਛਾ ਜੀ। ਮੈਂ ਦੱਸਿਆ ਮੈਂ ਕਿਹਾ ਐਸਾ ਦੁਨੀਆ ਆ ਰਹੀ ਬੜੀ ਸਾਰੀ। ਅੱਛਾ। ਉੱਦਾਂ ਹੀ ਆਟਾ ਅਸੀਂ ਚੱਕਿਆ ਲੈ ਕੇ ਅਸੀਂ ਤੁਰ ਪਏ। ਓਏ ਹੋਏ। ਜੇ ਅਸੀਂ ਪਿੰਡ ਤੋਂ ਬਾਹਰ ਨਿਕਲੇ, ਅੱਛਾ। ਉਸ ਪਿੰਡ ਨੂੰ ਵੜ ਗਏ ਔਰ ਸਿੱਖਾਂ ਨੇ ਇੱਕ ਗੱਡੇ ਦੇ ਜੂੜੇ ਦੇ ਇੱਕ ਨਾਲੀ ਦੇ ਵਿੱਚ ਬਰੂਦ ਭਰਿਆ ਹੋਇਆ ਸੀ। ਓਏ ਹੋਏ। ਬਹੁਤ ਤੇਲ ਲਾਇਆ ਵੀ ਚੱਲ ਜਾਏ। ਅੱਛਾ। ਤਾਂ ਉਹਨੂੰ ਹਲਾਵਾਂਗੇ ਮੁਸਲਮਾਨ ਉਹਨੇ ਮਾਰ ਜਾਣਗੇ। ਅੱਛਾ। ਅਖੀਰ ਉਹ ਨਾ ਚੱਲੀ ਉਹ ਗੋਲਾ, ਤੇ ਇਸ ਵਾਸਤੇ ਉਹ ਪਿੰਡ ਨੂੰ ਵੜੇ। ਉਹਨਾਂ ਨੇ ਕੋਈ ਲੱਕੜ ਬਾਲਣ ਆਟਾ ਦਾਣਾ ਥੋੜੇ ਘਰ ਸੀ ਪਿੰਡ 'ਚ। ਅੱਛਾ ਜੀ। ਉਹ 100-125 ਘਰ ਮਸਾਂ ਥੋੜੇ ਘਰ ਸੀ। ਤੇ ਫਿਰ ਉਹ ਨਾ ਚੱਲੀਏ, ਸਿੱਖ ਵੀ ਨਿਕਲ ਗਏ, ਅੱਛਾ। ਮੁਸਲਮਾਨ ਨਿਕਲ ਗਿਆ, ਪਿੰਡ ਡਰੀ ਹੋ ਗਿਆ। ਅਸੀਂ ਫਿਰ ਤੀਜੇ ਚੌਥੇ ਦਿਨ ਆਏ। ਅਸੀਂ ਜਿਸ ਵੇਲੇ ਆਏ ਤਾਂ ਸਾਡੇ ਘਰਾਂ ਦੇ ਬਲੋਚ ਕੌਮ ਆਗ ਬੜੀ। ਅੱਛਾ ਜੀ। ਸਾਡੇ ਘਰਦਿਆਂ ਨੇ ਪੈਸੇ ਫਿਰ ਨਾ ਕੁੱਜੀਆਂ 'ਚ ਪਾ ਕੇ ਮੰਜੀਆਂ ਦੇ ਹੇਠਾਂ ਟੋਆ ਪੱਟ ਕੇ ਅੱਛਾ ਜੀ। ਉੱਤੇ ਇੱਟ ਰੱਖ ਦੇਣੀ। ਪੁਰਾਣੇ ਜ਼ਮਾਨੇ 'ਚ? ਹਾਂ, ਇੱਟ ਰੱਖ ਦੇਣੀ। ਅੱਛਾ ਜੀ। ਉਹ ਇੱਟ ਚੱਕ ਕੇ ਤੇ ਹੇਠੋਂ ਪੈਸੇ ਪੂਰਾ ਕੱਢ ਲੈਣਾ। ਜਿਸ ਬਲੋਚ ਆਏ ਨਾ, ਅੱਛਾ ਉਹ ਜੀ। ਇੱਕ ਘਰ 4-4 ਘਰ ਸੀ, ਇੱਕ ਸਾਡਾ ਚੁੱਲ੍ਹਾ ਸੀ। ਅੱਛਾ ਜੀ। ਉਹ ਇੱਟ ਚੱਕਣ ਵੀ ਅਸੀਂ ਇਹਦਾ ਚੁੱਲ੍ਹਾ ਬਣਾਈਏ। ਅੱਛਾ। ਥੱਲੋਂ ਵੇਖਣ ਪੈਸੇ ਨੇ, ਉਹ ਕੁੱਜਾ ਚੱਕਣ ਰੋਲ ਅੱਜ ਕੇ ਚਲੇ ਜਾਣ। ਅਸੀਂ ਜੈਸੇ ਘਰ ਆਏ ਸਾਡੇ ਘਰ ਸਾਰਾ ਕੁਝ ਲੁੱਟਿਆ ਗਿਆ। ਓਏ ਹੋਏ ਹੋਏ। ਅਸੀਂ ਬੇਕਾਰ ਦੇ ਬੇਕਾਰ ਰਹਿ ਗਏ। ਅੱਛਾ ਜੀ। ਇੰਨੀ ਗੱਲ ਹੋਈ ਹੈ। ਜਿਹੜੇ ਆਪਣੇ ਪਿੰਡਾਂ ਥਾਵਾਂ ਤੇ ਵੱਡੇ ਹੁੰਦੇ ਤੇ ਇਹਨਾਂ ਕੋਲ ਕਦੀ ਬਹਿ ਜਾਣਾ ਚਾਹੀਦਾ, ਆਪਣੀ ਜਿਹੜੀ ਪੁਰਾਣੀ ਮਿਰਾਸ ਹੈ ਨਾ ਉਹ ਪਤਾ ਕਰਨੀ ਚਾਹੀਦੀ, ਕਿਉਂਕਿ ਇਹਨਾਂ ਨੂੰ ਸਾਡਾ ਜਿਹੜਾ ਅੱਜ ਕੱਲ੍ਹ ਦੀ ਨਵੀਂ ਜਨਰੇਸ਼ਨ ਹੁੰਦੀ ਹੈ ਨਾ, ਇਹਨਾਂ ਨੂੰ ਸਾਡਾ ਜ਼ਿਆਦਾ ਪਤਾ ਹੁੰਦਾ ਕਿ ਸਾਡੇ ਜਿਹੜੇ ਦਾਦੇ ਪੜਦਾਦੇ ਨੇ ਨਾ, ਉਹਨਾਂ ਨੂੰ ਸਾਰਿਆਂ ਨੂੰ ਇਹ ਜਾਣਦੇ ਹੁੰਦੇ ਨੇ। ਤੇ ਇਹਨਾਂ ਵਾਸਤੇ ਕੋਈ ਟਾਈਮ ਕੱਢ ਲੈਣਾ ਚਾਹੀਦਾ, ਇਹ ਨਹੀਂ ਕਿ ਇਹਨਾਂ ਨੂੰ ਇਗਨੋਰ ਕਰਨਾ ਚਾਹੀਦਾ ਹੈ। ਤੇ ਸਾਡੇ ਟੁੱਟ ਗਏ। ਹਾਂਜੀ ਹਾਂਜੀ। ਚਾਚੇ ਮਾਮੇ ਚਾਚੇ ਰਹਿ ਗਏ। ਸਹੀ ਸਹੀ। ਅਸੀਂ ਸਿਰਫ 2 ਮਾਸੀ ਦੇ ਪੁੱਤਰ ਸੀ ਰਹਿ ਗਏ। ਸਾਡੇ ਹੱਥ ਤੇ ਪਿੰਡ ਖਾਲੀ ਸਾਰਾ ਖੁੱਲਾ ਥਾਂ ਸੀ।
ਕੋਈ ਤੰਗੀਆਂ ਕੋਈ ਨਹੀਂ। ਹੁਣ ਉਹ ਅਸੀਂ ਉਹ ਸਾਵਣ ਸਾਡੇ ਕੋਲ ਦੱਸਦਾ ਸੀ, ਘਰ ਬੈਠੇ ਉਹਨਾਂ ਅੱਛਾ। ਸਾਵਣ ਦੇ ਬੜੇ ਸਹੀ। ਮਜਬੂਰੀਆਂ ਹੋ ਗਈਆਂ ਬਹੁਤ ਸਾਰੀਆਂ। ਹੁਣ ਮੈਂ ਤੁਹਾਡੇ ਕੋਲ ਇਹ ਪੁੱਛਣਾ ਚਾਹਾਂਗਾ ਕਿ ਅੱਜ ਦੇ ਦੌਰ ਦੇ ਵਿੱਚ ਤੇ ਪਹਿਲਾਂ ਜਿਹੜਾ ਤੁਹਾਡਾ ਵਕਤ ਗੁਜ਼ਰਿਆ ਹੈ ਪਿੰਡ ਦੇ ਆਪਣੇ ਜਿਹੜਾ ਆਪਣਾ ਪਿੰਡ ਹੈਗਾ ਇਹ ਇੱਥੇ ਦੇ ਲੋਕ ਦਾ ਹੁਣ ਕੀ ਮਤਲਬ ਫਰਕ ਹੈਗਾ? भाई बहुत फर्क है, बहुत इतफाक सी उस वक्त, ਹਾਂਜੀ बहुत चाहे कोई गैर मजहब सन चाहे मुसलमान या चाहे होर, ਹਾਂਜੀ। एक दूसरे ਨਾਲ ਲੈਣ ਦੇਣ ਬਹੁਤ ਮਿਲਾਪ ਸੀ। ਅੱਛਾ ਜੀ। ਇੱਕ ਹੈ ਸੀ ਜੈਸੇ ਕੁਰਬਾਨੀ ਆਉਂਦੀ ਸੀ ਨਾ, ਅਸੀਂ ਬਾਹਰੋਂ ਗੋਸ਼ਤ ਇੱਕ ਵਾਰ ਲਿਆਂਦਾ ਤੇ ਇਸ ਵੇ ਪਕਾਇਆ ਤੇ ਸਿੱਖਾਂ ਨੂੰ ਪਤਾ ਲੱਗ ਗਿਆ। ਅੱਛਾ ਜੀ। ਇਹਨਾਂ ਨੇ ਫਿਰ ਸਾਡੀਆਂ ਹਾਂਡੀਆਂ ਚਕਾ ਕੇ ਬਾਜ਼ਾਰ ਰੱਖੀਆਂ, ਅੱਛਾ ਇਹਨਾਂ ਨੂੰ ਚੱਕ ਕੇ ਲੈ ਜਾਓ ਜਿੱਥੋਂ ਆਪ ਲਿਆਂਦਾ ਸੀ ਉੱਥੇ ਖਾਇਓ, ਬਾਕੀ ਅਸੀਂ ਇੱਥੇ ਨਹੀਂ ਖਾਣੇ। ਮਤਲਬ ਉਹ ਵੀ ਅੱਛੇ ਹੈ ਸੀਗੇ ਹੈਂ? ਕਿਹਾ ਉਹਨਾਂ ਨੇ ਕਿਹਾ ਕੁਛ ਨਹੀਂ ਸਾਨੂੰ ਕਿਸੇ ਸਹੀ ਕਿਸਮ ਸਹੀ ਦਾ। ਸਹੀ ਹੋ ਤੇ ਐਸੇ ਇੱਕ ਦੂਸਰੇ ਨਾਲ ਮੇਲ ਮਿਲਾਪ ਲੈਣ ਦੇਣ ਬਹੁਤ ਸੀ, ਤਲਕਾਰ ਸੀ ਬਹੁਤ। ਅੱਜ ਕੱਲ ਤਾਂ ਲੈਣ ਦੇਣ ਜਿਸ ਵੀ ਨਹੀਂ ਵੇਲੇ- ਹੈ ਕਿਸੇ ਤੋਂ। ਜਿਸ ਅਸੀਂ ਇੱਥੋਂ ਨਿਕਲੇ ਆ ਉਹ ਸਿੱਖਾਂ ਨੇ ਸਾਡੀ ਹਮਦਰਦੀ ਕੀਤੀ, ਸਾਨੂੰ ਹਿਫਾਜ਼ਤ ਕੱਢਿਆ। ਅੱਛਾ ਕੋਈ ਜੀ। ਗੈਰ ਵੀ ਆਏ ਹੋਏ ਸੀ ਇੱਥੇ ਫਿਰ ਹਾਂਜੀ ਹਾਂਜੀ। ਮਾਰਨ ਵਾਸਤੇ। ਉਹਨੇ ਕਹਾ ਇਹਨਾਂ ਨੂੰ ਕੁਛ ਨਹੀਂ ਕਹਿਣਾ, ਸਾਡੇ ਬੰਦੇ ਨੇ। ਅੱਛਾ ਜੀ। ਇੱਥੇ ਮਿਸਤਰੀਆਂ ਦੀ ਕੌਮ, ਖਿੱਚੀਆਂ ਦੀ ਕੌਮ, ਹੋਰ ਇਸ ਤਰ੍ਹਾਂ ਕਰਕੇ ਤੇ ਅੱਛਾ। ਜਲਾਏ ਵਗੈਰਾ ਕਮੀ ਲੋਕ ਜਿਹੜੇ ਬੈਠੇ ਸੀ ਇਹਨਾਂ ਹਾਂਜੀ ਦੇ। ਹਾਂਜੀ। ਤੇ ਫਿਰ ਉਹਨਾਂ ਨੂੰ ਕੋਈ ਕਿਸੇ ਨੇ ਕੁਛ ਨਹੀਂ ਆਖਿਆ। ਸਹੀ ਸਹੀ। ਲੈਣ ਦੇਣ ਮੇਲ ਮਿਲਾਪ ਸਹੀ ਸੀ। ਚੱਲ ਬਸ। ਤੇ ਐਦਾਂ ਹੀ ਸਾਨੂੰ ਵੱਡਿਆਂ ਕੋਲ ਬਹਿ ਜਾਣਾ ਚਾਹੀਦਾ ਹੈ ਤੇ ਇਹਨਾਂ ਕੋਲੋਂ ਗੱਲਾਂ ਪੁੱਛਣੀਆਂ ਚਾਹੀਦੀਆਂ ਪੁਰਾਣੀਆਂ, ਤੇ ਦੁਆ ਕਰ ਦੇਣਾ ਬਾਬਾ ਜੀ ਸਾਡੇ ਵਾਸਤੇ ਕਿ ਅੱਲਾਹ ਪਾਕ ਸਾਨੂੰ ਅੱਲਾਹ ਤਰੱਕੀ ਤਾਲਾ ਦੇ। ਅੱਲਾਹ ਤਾਲਾ ਸਾਡੇ ਸਪਾਕ ਤੇ ਜਿਹੜਾ ਵੀਡੀਓ ਬਣਾ ਰਹੇ ਦਾ ਵਾਲਾ ਦਾਦਾ ਨਾਨਾ ਹਾਂਜੀ ਹਾਂਜੀ। ਸਾਰੇ ਅਸੀਂ ਉਹਨਾਂ ਨੂੰ ਜਾਣਦੇ ਹਾਂ, ਸਪਾਕ ਸੀ ਬਹੁਤ। ਅੱਛਾ ਜੀ। ਕੋਈ ਫਰਕ ਨਹੀਂ ਸੀ ਕਿਸੇ ਕਿਸਮ ਦਾ। ਅੱਛਾ ਜੀ। ਹੁਣ ਤਾਂ ਅੱਜ ਤਾਂ ਬਈ ਬਹੁਤ ਫਰਕ ਹੋ ਗਿਆ। ਅੱਛਾ ਜੀ। ਥੋੜਾ ਕਮਜ਼ੋਰ ਹੁੰਦਾ ਉਹਨੂੰ ਕੋਈ ਨਹੀਂ ਠੀਕ, ਕਰਦਾ। ਅੱਲਾਹ ਪਾਕ ਤੁਹਾਨੂੰ ਸਿਹਤ ਦੇਵੇ ਤੇ ਮਿਹਰਬਾਨੀ, ਸ਼ੁਕਰੀਆ ਜੀ। ਅੱਛਾ, ਉਸ ਦੌਰ ਦੇ ਵਿੱਚ ਮਤਲਬ ਜਿੱਦਾਂ ਹੁਣ ਚੋਰੀ ਚਕਾਰੀ ਹੁੰਦੀ ਹੈ ਤੇ ਉਸ ਦੌਰ ਵਿੱਚ ਵੀ ਐਦਾਂ ਹੀ ਚੋਰੀ ਚਕਾਰੀ ਹੁੰਦੀ ਹੈ, ਐਸੀ ਕਿ ਕੋਈ ਨਹੀਂ? ਕਿਸੇ ਕਿਸਮ ਦੀ ਚੋਰੀ ਨਹੀਂ ਸੀ, ਸਪਾਕ ਸੀ ਇੱਕ ਦੂਸਰੇ ਨੂੰ ਬਹੁਤ ਜ਼ਿਆਦਾ। ਅੱਛਾ ਜੀ। ਕੱਚੇ ਮਕਾਨ ਹੁੰਦੇ ਸੀ ਜਾਂ ਕੱਚੀਆਂ ਇੱਟਾਂ ਦੇ ਗੁਆਰੇ ਵਾਹ ਵਾਹ। ਤੇ ਉਹਨਾਂ ਦੇ ਲੋਕ ਇੱਕ ਜਿਹਾ ਗੁਜ਼ਾਰਾ ਕਰਦੇ ਸੀ, ਕੋਈ ਕਿਸੇ ਕਿਸਮ ਦੀ ਉਹਨਾਂ ਦਾਵਤ ਨਹੀਂ ਸੀ। ਸਹੀ ਸਹੀ ਸਹੀ।